जी हाँ, मेरे वालों प्यार भरी सत श्री अकाल। हुण समा हो गया प्रोग्राम खबर ते नज़र बलतेज पन्नू जी दे नाल। अज दा प्रोग्राम शुरू करन तो पहलों स्पॉन्सरां दा बहुत बहुत धन्नवाद करना चाहुंदे हां। खालसा इंश्योरेंस सैनोजे तो, गुरदीप सिंह बिरदी कलोविस तो, सतनाम सिंह शेरगिल सैलमा तो, बहादुर सिंह गिल जी फाउलर तो, इशानजीत सिंह खलोटी यूबा सिटी तो, सुखविंदर सिंह ते जसवीर कौर फ्रीमाण तो, सरबजीत सिंह चौकर टरलाक तो, ਕਰਦਾਵਰ ਸਿੰਘ ਤੇ ਮਨਜੀਤ ਕੌਰ ਯੂਬਾ ਸਿਟੀ ਤੋਂ ਅਤੇ ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਇਹਨਾਂ ਤੋਂ ਹਰ ਤਰ੍ਹਾਂ ਦੇ ਵੈਜੀ ਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com ਤੇ 15% ਆਫ ਮਿਲੂਗਾ ਕੂਪਨ ਕੋਡ 1313 ਦੇ ਨਾਲ। ਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ। ਚੱਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਜੀ, ਕਾਫੀ ਉਥਲ ਪੁਥਲ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਚੋਣਾਂ ਦਾ ਜਿਹੜਾ ਉਹ ਬਿਗਲ ਵੱਜ ਗਿਆ ਹੋਇਆ ਔਰ ਇਹ ਜਿਹੜੀ ਪ੍ਰਕਿਰਿਆ ਹੈ ਜੀ ਇਹ ਚੱਲੂਗੀ 23 ਮਈ ਤੱਕ। ਔਰ ਚੋਣ ਜਾਬਤਾ ਜਿਹੜਾ ਕੋਡ ਆਫ ਕੰਡਕਟ ਆ ਉਹ ਲਾਗੂ ਹੋ ਗਿਆ ਔਰ ਇਹ ਜਿਹੜੀਆਂ ਇਲੈਕਸ਼ਨਸ ਨੇ ਇਹ ਸਟਾਰਟ ਹੋਣਗੀਆਂ 11 ਅਪ੍ਰੈਲ ਨੂੰ। ਪਹਿਲਾ ਜਿਹੜਾ ਉਹ ਪੜਾਅ ਹੋਊਗਾ 91 ਸੀਟਾਂ ਦੇ ਉੱਤੇ 11 ਅਪ੍ਰੈਲ ਨੂੰ 20 ਰਾਜਾਂ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਹੋਣਗੀਆਂ। 18 ਅਪ੍ਰੈਲ ਨੂੰ 97 ਰਾਜਾਂ ਦੇ ਵਿੱਚ 97 ਸੀਟਾਂ ਤੇ 13 ਰਾਜਾਂ ਦੇ ਵਿੱਚ ਚੋਣਾਂ ਹੋਣਗੀਆਂ। 23 ਅਪ੍ਰੈਲ ਨੂੰ 115 ਸੀਟਾਂ ਦੇ ਉੱਤੇ 14 ਰਾਜਾਂ ਦੇ ਵਿੱਚ ਚੋਣਾਂ ਜਿਹੜੀਆਂ ਉਹ ਹੋਣਗੀਆਂ। ਔਰ ਜਿਹੜਾ ਪੰਜਾਬ ਹੈ ਇਹ ਰੱਖਿਆ ਗਿਆ ਜੀ ਆਖਰੀ ਪੜਾਅ ਦੇ ਵਿੱਚ। ਸ਼ਾਇਦ ਇਹਦਾ ਕਾਰਨ ਜਿਹੜਾ ਜੀ ਉਹ ਕਣਕ ਹੈ। ਇਹ ਕਣਕ ਜਿਹੜੀ ਆ ਉਹ ਵੱਢੀ ਜਾਂਦੀ ਆ ਅਪ੍ਰੈਲ ਦੇ ਦੂਸਰੇ ਹਫ਼ਤੇ ਤੋਂ। ਇਸ ਕਰਕੇ ਇਹਨੂੰ ਜਿਹੜਾ ਲਾਸਟ ਪੜਾਅ ਦੇ ਵਿੱਚ ਰੱਖਿਆ ਗਿਆ। 19 ਮਈ ਨੂੰ ਵੋਟਾਂ ਇੱਥੇ ਪੰਜਾਬ ਦੇ ਵਿੱਚ ਪੈਣਗੀਆਂ। 23 ਮਈ ਨੂੰ ਵੋਟਾਂ ਦੀ ਗਿਣਤੀ ਜਿਹੜੀ ਆ ਉਹ ਹੋਊਗੀ। ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਚੋਣਾਂ ਦੇ ਦੌਰਾਨ ਪਹਿਲੀ ਵਾਰੀ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਲਈ ਸਖਤ ਨਿਯਮ ਜਿਹੜੇ ਬਣਾਏ ਗਏ ਆ। ਇਹਦੇ ਤਹਿਤ ਗਲਤ ਜਾਣਕਾਰੀ ਦੇਣ ਵਾਲੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਸਕਦੇ ਆ। ਚੋਣ ਕਮਿਸ਼ਨ ਨੇ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਸਿਆਸਤਦਾਨਾਂ ਦੀਆਂ ਫੋਟੋਆਂ ਵਾਲੇ ਇਸ਼ਤਿਹਾਰ ਤੇ ਹੋਰਡਿੰਗਸ ਲਾਉਣ ਦੇ ਹੁਕਮ ਦੇ ਦਿੱਤੇ ਆ। ਪੰਜਾਬ ਦੇ ਵਿੱਚ 22 ਤੋਂ 29 ਅਪ੍ਰੈਲ ਤੱਕ ਨਾਮਜ਼ਦਗੀ ਪਰਚੇ ਭਰੇ ਜਾ ਸਕਣਗੇ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਜਾਂ ਅਫਸਰਾਂ ਨੇ ਤਬਾਦਲੇ ਤੋਂ ਬਾਅਦ ਨਵੀਆਂ ਥਾਵਾਂ ਤੇ ਜੁਆਇਨ ਨਹੀਂ ਕੀਤਾ ਉਹ ਕਮਿਸ਼ਨ ਦੇ ਹੁਕਮਾਂ ਬਿਨਾਂ ਜੁਆਇਨ ਨਹੀਂ ਜਿਹੜਾ ਵੀ ਉਹ ਕਰ ਸਕਦੇ। ਔਰ ਲੋਕਾਂ ਦੀ ਸ਼ਮੂਲੀਅਤ ਬਣਾਉਣ ਲਈ ਚੋਣ ਜ਼ਾਬਤੇ ਦੀਆਂ ਉਲੰਘਣਾ ਦੀਆਂ ਸਿੱਧੀਆਂ ਸ਼ਿਕਾਇਤਾਂ ਕਰਨ ਦੇ ਤਕਨੀਕੀ ਪ੍ਰਣਾਲੀ ਜਿਹੜੀ ਉਹ ਤਿਆਰ ਕੀਤੀ ਗਈ ਆ। ਸਿਆਸੀ ਧਿਰਾਂ ਨੂੰ ਲੰਬਾ ਸਮਾਂ ਚੋਣ ਮੈਦਾਨ ਦੇ ਵਿੱਚ ਸੰਘਰਸ਼ ਕਰਨਾ ਪਊਗਾ ਪੰਜਾਬ ਦੇ ਵਿੱਚ ਇਸ ਵਾਰੀ, ਕਿਉਂਕਿ ਅਜੇ ਜਿਹੜਾ 11 ਮਾਰਚ ਹੈ, 11 ਮਾਰਚ, 11 ਅਪ੍ਰੈਲ, 11 ਮਈ ਭਾਲਕੇ 2 ਮਹੀਨਿਆਂ ਤੋਂ ਉੱਪਰ 2.5 ਮਹੀਨੇ, ਕਰੀਬ 2.5 ਮਹੀਨਿਆਂ ਦਾ ਜਿਹੜਾ ਜੀ ਉਹ ਸਮਾਂ ਜਿਹੜਾ ਹੈ ਇਹ ਬਹੁਤ ਲੰਬਾ ਹੋਊਗਾ ਜੀ ਚੋਣ ਪ੍ਰਚਾਰ ਇਸ ਵਾਰੀ। ਔਰ ਜਿੰਨਾ ਲੰਬਾ ਚੋਣ ਪ੍ਰਚਾਰ ਹੋਊਗਾ ਉਹਨਾਂ ਖਰਚਾ ਜਿਹੜਾ ਉਹ ਵੱਧ ਹੁੰਦਾ ਜਿਹੜਾ ਪਾਰਟੀਆਂ ਦਾ। ਔਰ ਇਸ ਵੇਲੇ ਜਿਹੜੀ ਹਾਕਮ ਧਿਰ ਕਾਂਗਰਸ ਹੈ ਜੀ ਉਹ ਇਹ ਸਮਝਦੀ ਆ ਕਿ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ, ਕਿਉਂਕਿ ਅਕਾਲੀ ਦਲ ਜਿਹੜਾ ਜੀ ਉਹਦੇ ਪੈਰਾਂ ਹੇਠੋਂ ਜਿਹੜੀ ਸਿਆਸੀ ਆ ਉਹ ਖਿਸਕੀ ਹੋਈ ਆ। ਪਰ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ ਉਹ ਵੀ ਇਕਜੁੱਟ ਨਾ ਰਹਿਣ ਕਰਕੇ ਜਿਹੜੀ ਹੈ ਜੀ ਉਹ ਸਥਿਤੀ ਅਜੀਬੋ ਗਰੀਬ ਜਿਹੜੀ ਆ ਉਹ ਪੰਜਾਬ ਦੀ ਬਣੀ ਹੋਈ ਆ। ਭਾਰਤੀ ਜਨਤਾ ਪਾਰਟੀ ਦੀ ਆਪਣੀ ਹੋਂਦ ਕੋਈ ਪੰਜਾਬ ਵਿੱਚ ਹੈ ਨਹੀਂ ਗੀ। ਉਹ ਅਕਾਲੀ ਦਲ ਦੇ ਸਹਾਰੇ 3 ਸੀਟਾਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਚੋਣ ਜਿਹੜਾ ਉਹ ਲੜੂਗੀ। ਤੇ ਬਹੁਤੀਆਂ ਖਬਰਾਂ ਜਿਹੜੀਆਂ ਜੀ ਉਹ ਚੋਣ ਨਾਲ ਸੰਬੰਧਿਤ ਹੀ ਆਉਂਦੇ ਦਿਨਾਂ ਦੇ ਦੌਰਾਨ ਵੇਖਣ ਸੁਣਨ ਪੜ੍ਹਨ ਨੂੰ ਜਿਹੜਾ ਜੀ ਉਹ ਮਿਲਣਗੀਆਂ। ਪੰਜਾਬ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਸੰਬੰਧੀ ਜਿਹੜਾ ਸੀਗਾ ਇਹ ਕੋਡ ਆਫ ਕੰਡਕਟ ਲੱਗਣ ਤੋਂ ਐਨ ਪਹਿਲਾਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਜਿਹੜਾ ਜੀ ਉਹ ਕੀਤਾ। ਸਰਕਾਰ ਨੇ ਮੁਲਾਜ਼ਮਾਂ ਦੀ ਮੁੱਖ ਨੂੰ ਮੰਨਦਿਆਂ 7% DA ਦੀਆਂ 2 ਕਿਸ਼ਤਾਂ ਦੇਣ ਦੀ ਸੋਧੀ ਹੋਈ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕਿਹਾ ਕਿ ਸੂਬੇ ਦੇ ਮੁਲਾਜ਼ਮਾਂ ਦੇ DA ਨੂੰ ਕੇਂਦਰ ਸਰਕਾਰ ਤੋਂ ਡੀ-ਲਿੰਕ ਨਹੀਂ ਕੀਤਾ ਜਾਊਗਾ। ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਸੈਕਟਰੀਏਟ ਮੁਲਾਜ਼ਮ ਜਿਹੜੀ ਐਕਸ਼ਨ ਕਮੇਟੀ ਤੇ ਜਿਹੜੇ ਮੰਚ ਦੇ ਆਗੂਆਂ ਦੇ ਨਾਲ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਈ ਮੀਟਿੰਗਾਂ ਹੋਈਆਂ ਕੱਲ ਜਿਹੜੀਆਂ ਸੀਗੀਆਂ, ਕਿਉਂਕਿ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਸ਼ਾਮ ਨੂੰ ਚੋਣ ਜ਼ਾਬਤਾ ਲੱਗ ਜਾਣਾ। ਉੱਧਰੋਂ ਇਹ ਜਿਹੜੇ ਸੰਘਰਸ਼ ਕਰਨ ਵਾਲੇ ਸੀ ਉਹ ਕਲਮ ਛੋੜ ਹੜਤਾਲ ਦੇ ਉੱਤੇ ਬੈਠੇ ਹੋਏ ਸੀ ਔਰ ਉਹ ਇਹ ਕਹਿੰਦੇ ਅਸੀਂ ਜਿਹੜਾ ਜੀ ਆਪਣੀ ਹੜਤਾਲ ਵਾਪਸ ਨਹੀਂ ਲੈਣੀ।
ਕੁਛ ਵੀ ਜਿਹੜਾ ਦੀ ਹੋਵੇ। ਲੰਘੀ ਰਾਤ ਤੋਂ DIG ਜਿਹੜੇ ਇੰਟੈਲੀਜੈਂਸ ਨੇ ਜੀ ਹਰਦੇਵ ਮਾਨ ਤੇ ਮੁਲਾਜ਼ਮ ਜਿਹੜੇ ਆਗੂ ਨੇ ਉਹਨਾਂ ਗੱਲਬਾਤ ਜਿਹੜੀ ਸੀ ਉਹ ਹੁੰਦੀ ਰਹੀ ਔਰ ਇਹਨਾਂ ਦੀਆਂ ਫਿਰ ਅਧਿਕਾਰੀਆਂ ਦੇ ਨਾਲ ਜਿਹੜੀਆਂ ਜੀ ਮੀਟਿੰਗਾਂ ਜਿਹੜੀਆਂ ਸੀਗੀਆਂ ਉਹ ਕਰਵਾਈਆਂ ਗਈਆਂ। ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਹੋਰ ਅਹਿਮ ਮੰਗ ਮੰਨੀ ਹੈ ਜਿਹਦੇ ਵਿੱਚ 1 ਜਨਵਰੀ 2004 ਤੋਂ ਬਾਅਦ ਨਵੀਂ ਪੈਨਸ਼ਨ ਸਕੀਮ ਅਧੀਨ ਭਰਤੀ ਹੋਏ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਦਾ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਔਰ ਇਹਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਔਰ ਇਹਦੇ ਤਹਿਤ 1 ਜਨਵਰੀ 2004 ਜਾਂ ਉਦੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਨੌਕਰੀ ਦੇ ਦੌਰਾਨ ਮੌਤ ਹੋਣ ਤੇ ਉਹਦੇ ਵਾਰਸਾਂ ਨੂੰ 5 ਲੱਖ ਰੁਪਏ ਐਕਸ ਗ੍ਰੇਸ਼ੀਆ ਜਿਹੜਾ ਜੀ ਉਹ ਮਿਲੂਗਾ। ਪਰ ਇੱਥੇ ਇਹ ਵੀ ਜਿਹੜਾ ਜੀ ਦੱਸਦੀ ਹੈ ਕਿ ਜਿਹੜੇ ਟੀਚਰਸ ਜਿਨ੍ਹਾਂ ਦੀਆਂ ਤਨਖਾਹਾਂ 42,500 ਤੋਂ ਘਟਾ ਕੇ ਜਿਹੜੀਆਂ ਦੀ 15 ਤੇ ਲੈਂਦੀਆਂ ਸੀਗੀਆਂ ਉਹ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਉਹ ਮਾਮਲਾ ਸਰਕਾਰ ਦੇ ਗਲੇ ਦੀ ਹੱਡੀ ਜਿਹੜਾ ਦੀ ਉਹ ਬਣ ਸਕਦਾ ਇਸ ਪੂਰੀ ਜਿਹੜੀ ਚੋਣ ਪ੍ਰਕਿਰਿਆ ਹੈ ਇਹਦੇ ਦੌਰਾਨ, ਕਿਉਂਕਿ ਸਰਕਾਰ ਦੇ ਉੱਤੇ ਦਬਾਓ ਜਿਹੜਾ ਦੀ ਉਹ ਬਣਾਉਣਗੇ ਇਹ ਜਿਹੜੇ ਵੱਖ-ਵੱਖ ਵਰਗ ਜਿਹੜੇ ਹੜਤਾਲ ਦੇ ਉੱਤੇ ਨੇ। ਹਾਲਾਂਕਿ ਨਰਸਾਂ ਵਾਲਾ ਜਿਹੜਾ ਮਾਮਲਾ ਜੀ ਉਹ ਹੱਲ ਹੋ ਗਿਆ ਸੀਗਾ, ਸਰਕਾਰ ਨੇ ਜਿਹੜਾ ਜੀ ਉਹਦੇ ਸੰਬੰਧੀ ਆਪਣਾ ਜੂਲ ਲੈ ਲਿਆ ਸੀਗਾ, ਪਰ ਟੀਚਰ ਵਰਗ ਬਹੁਤ ਵੱਡਾ ਵਰਗ ਹੈ ਪੰਜਾਬ ਦਾ, ਉਹ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਪੰਜਾਬ ਤੋਂ ਲੋਕ ਸਭਾ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਉਹਨਾਂ ਨੂੰ ਇਹਦੇ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਚੋਣਾਂ ਹੋਣ ਕਰਕੇ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਮ ਰੂਪ ਦੇਣ ਦੇ ਵਿੱਚ ਅਜੇ ਸਮਾਂ ਜਿਹੜਾ ਜੀ ਉਹ ਲਾਊਗੀ। ਸਕਰੀਨਿੰਗ ਕਮੇਟੀ ਦੀ ਪਾਰਟੀ ਦੀ ਜਿਹੜੀ ਮੀਟਿੰਗ ਸੀਗੀ ਜੀ ਉਹਦੀ ਹੋਈ ਔਰ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ, ਸੂਬਾ ਪ੍ਰਧਾਨ, ਪੰਜਾਬ ਮਾਮਲਿਆਂ ਬਾਰੇ ਇੰਚਾਰਜ ਜਿਹੜੇ ਸੀਗੇ ਜੀ ਉਹ ਸ਼ਾਮਲ ਹੋਏ ਔਰ ਜਿਹੜਾ ਜੀ ਸੰਭਾਵੀ ਜਿਹੜੇ ਨਾਮ ਸੀਗੇ ਉਹਨਾਂ ਨੂੰ ਜਿਹੜਾ ਜੀ ਇਹ ਅੰਤਮ ਰੂਪ ਜਿਹੜਾ ਜੀ ਉਹ ਦਿੱਤਾ ਗਿਆ ਔਰ 16 ਮਾਰਚ ਨੂੰ ਅਗਲੀ ਮੀਟਿੰਗ ਜਿਹੜੀ ਹੈ ਜੀ ਉਹ ਹੋਏਗੀ। ਇਹਦੇ ਵਿੱਚ ਸਭ ਤੋਂ ਅਹਿਮ ਜਿਹੜਾ ਜੀ ਉਹ ਇਹੀ ਰਹੂਗਾ ਕਿਉਂਕਿ ਪਹਿਲਾਂ ਤਾਂ ਇਹ ਜਿਹੜੀਆਂ ਸਰਗਰਮੀਆਂ ਇੱਕਦਮ ਤੇਜ਼ ਹੋਈਆਂ ਸੀਗੀਆਂ ਕਾਂਗਰਸ ਦੇ ਅੰਦਰ, ਕਿਉਂਕਿ ਪਹਿਲਾਂ ਸੰਭਾਵੀ ਰੂਪ ਦੇ ਵਿੱਚ ਸਮਝਿਆ ਜਾ ਰਿਹਾ ਸੀਗਾ ਕਿ ਪੰਜਾਬ ਪਹਿਲੇ ਪੜਾਅ ਦੇ ਵਿੱਚ ਆ ਸਕਦਾ ਹੈ ਕਿਉਂਕਿ ਵਾਢੀ ਜਿਹੜੀ ਹੋ ਜਾਂਦੀ ਹੈ ਤੇ ਉਦੋਂ ਪਹਿਲਾਂ 10 ਜਾਂ 11 ਨੂੰ ਜਦੋਂ ਵੀ ਚੋਣਾਂ ਹੋਣੀਆਂ ਸੀਗੀਆਂ ਉਦੋਂ ਉਹਦੇ 'ਚ ਆ ਸਕਦਾ, ਪਰ ਅਜਿਹਾ ਹੋਇਆ ਨਹੀਂ। ਕਿਆਸ ਅਰਾਈਆਂ ਦੇ ਉਲਟ ਪੰਜਾਬ ਜਿਹੜਾ ਜੀ ਉਹ ਆਖਰੀ ਗੇੜ ਦੇ ਵਿੱਚ ਚਲੇ ਗਿਆ, ਜਿਹਦੇ ਕਰਕੇ ਜਿਹੜਾ ਜੀ ਹੁਣ ਇਹ ਕੰਮ ਠੰਡਾ ਪੈ ਗਿਆ ਕਾਂਗਰਸ ਦਾ। ਜਿਹੜੇ ਕਾਂਗਰਸ ਦੀਆਂ ਇੱਥੇ ਜਿਹੜੀਆਂ ਸੀਟਾਂ ਐਲਾਨ ਕਰਨੀਆਂ ਸੀਗੀਆਂ ਪੰਜਾਬ ਤੋਂ, ਇਹ ਜਿਹੜਾ ਜੀ ਲੱਗਦਾ ਨਹੀਂ ਕਿ ਅਪ੍ਰੈਲ ਦੇ ਮਿਡ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਉਹ ਆ ਸਕਦੀਆਂ ਨੇ। ਹਾਲਾਂਕਿ 2-3 ਜਿਹੜੇ ਨਾਮ ਨੇ ਉਹ ਫਾਈਨਲ ਜਿਹੜੇ ਉਹ ਦੱਸੇ ਜਾ ਰਹੇ ਆ। ਇਹ ਮਾਮਲਾ ਅਜੇ ਜਿਹੜਾ ਜੀ ਉਹ ਠੰਡਾ ਰਹੂਗਾ। ਜਿਹੜੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਪੰਜਾਬ ਦੇ ਆਗੂ ਜਿਹੜੇ ਸੀਗੇ ਉਹ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਮਿਲੇ ਔਰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਪੇਸ਼ਕਸ਼ ਜਿਹੜੀ ਹੈ ਜੀ ਉਹ ਕੀਤੀ ਜਿਹੜਾ ਗਈ ਹੈ ਕਿ ਉਹ ਉੱਥੋਂ ਚੋਣ ਜਿਹੜੀ ਉਹ ਲੜਦੇ ਨੇ ਨਹੀਂ ਲੜਦੇ, ਇਹ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਔਰ ਕਾਂਗਰਸ ਦੇ ਉੱਤੇ ਜਿਹੜਾ ਜੀ ਇਹ ਨਿਰਭਰ ਕਰੂਗਾ। ਵੈਸੇ ਕੁਝ ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਕਾਂਗਰਸ ਜਿਹੜੀ ਆ ਜੀ ਉਹ ਇਸ ਮਾਮਲੇ ਦੇ ਉੱਤੇ ਇੱਕ ਜਿਹੜਾ ਜੀ ਵੱਡਾ ਸ਼ਾਟ ਖੇਡ ਸਕਦੀ ਹੈ ਸੰਭਾਵੀ ਰੂਪ ਦੇ ਵਿੱਚ। ਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਉਹ ਜੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੰਦੀ ਆ ਤਾਂ ਇਹ ਮਾਸਟਰ ਸਟ੍ਰੋਕ ਜਿਹੜਾ ਜੀ ਉਹ ਹੋ ਸਕਦਾ ਹੈ ਸੰਭਾਵੀ ਰੂਪ ਦੇ ਵਿੱਚ, ਪਰ ਅਜੇ ਇਹਦੇ ਬਾਰੇ ਕੁਝ ਬਹੁਤਾ 100% ਨਹੀਂ ਕਿਹਾ ਜਾ ਸਕਦਾ ਕਿ ਇਹ ਹੋਊਗਾ। ਪਰ ਜਿਵੇਂ ਜਿਹੜੀਆਂ ਪ੍ਰੈਸ ਕਾਨਫਰੰਸ ਨੇ ਅੱਜ ਕੱਲ੍ਹ ਜੇ ਦੇਖੀਏ ਤਾਂ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰੀ ਅਕਸਰ ਉਹਨਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠੇ ਨਜ਼ਰ ਆਉਂਦੇ ਆ। ਉਹਨਾਂ ਨੂੰ ਜਿਹੜੀ ਕਾਂਗਰਸ ਹੈ ਜੀ ਉਹ ਰਿਸਪੈਕਟ ਦੇ ਰਹੀ ਹੈ, ਜਿਹਦੇ ਤੋਂ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ। ਤੇ ਹੋ ਸਕਦਾ ਹੈ ਕਿ ਅਜਿਹਾ ਜੇ ਕਾਂਗਰਸ ਨੂੰ ਲੱਗੇ ਕਿ ਸਥਿਤੀ ਕਿਤੇ ਡਾਵਾਂ ਡੋਲ ਆ ਤੇ ਉਹ ਇਹ ਮਾਸਟਰ ਸਟ੍ਰੋਕ ਜਿਹੜਾ ਜੀ ਉਹ ਖੇਡ ਸਕਦੀ ਆ ਔਰ ਇਹ ਸਭ ਨੂੰ ਪਤਾ ਕਿ ਜੇ ਅਜਿਹਾ ਹੁੰਦਾ ਤੇ ਇਹ ਭਾਰੂ ਪੈ ਸਕਦਾ ਜੀ ਬਹੁਤੀਆਂ ਪਾਰਟੀਆਂ ਦੇ ਉੱਤੇ, ਕਿਉਂਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਰਿਸਪੈਕਟ ਔਰ ਖਾਸ ਤੌਰ ਦੇ ਉੱਤੇ ਪਿਛਲੇ ਕੁਝ ਸਮੇਂ ਤੋਂ ਜੋ ਹਾਲਾਤ ਜਿਹੜੇ ਦੀ ਮੁਲਕ ਦੇ ਬਣੇ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਲੋਕ ਜਿਹੜੇ ਆ ਜੀ ਉਹ ਯਾਦ ਕਰਦੇ ਆ, ਉਹਨਾਂ ਦੀ ਸਰਕਾਰ ਨੂੰ ਯਾਦ ਕਰਦੇ ਆ, ਉਹਨਾਂ ਦੇ ਕੰਮ ਕਰਨ ਦੇ ਸਟਾਈਲ ਨੂੰ ਜਿਹੜਾ ਜੀ ਉਹ ਯਾਦ ਕਰਦੇ ਆ। ਇਹ ਹੋ ਸਕਦਾ ਹੈ ਸੰਭਾਵੀ ਰੂਪ ਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਦੇ ਵੱਲੋਂ ਪੇਸ਼ਕਸ਼ ਕੀਤੀ ਗਈ ਆ ਇਹ ਉਸੇ ਇੱਕ ਸਟ੍ਰੈਟਜੀ ਦਾ ਪਾਰਟ ਹੋਵੇ ਕਾਂਗਰਸ ਦੀ
ਇਹ ਉਸੇ ਇੱਕ ਜਿਹੜਾ ਜੀ ਸਟੈਪ ਵੀ ਹੋਵੇ ਕਿ ਤੁਸੀਂ ਪਹਿਲਾਂ ਜਿਹੜਾ ਜੀ ਉਹਨਾਂ ਨੂੰ ਪੇਸ਼ਕਸ਼ ਕਰੋ, ਫਿਰ ਉਹਦੇ ਉੱਤੇ ਵਿਚਾਰ ਕਰੂਗਾ। ਦੂਜੇ ਇਹ ਹੈ ਕਿ ਇਹਦੇ ਨਾਲ ਖਬਰਾਂ ਜਿਹੜੀਆਂ ਉਹ ਕ੍ਰੀਏਟ ਹੁੰਦੀਆਂ ਨੇ, ਔਰ ਖਬਰਾਂ ਦੇ ਵਿੱਚ ਇਹ ਜਿਹੜਾ ਚਰਚਾ ਹੋ ਸਕਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਮੰਨ ਲਓ ਚੋਣ ਲੜਦੇ ਆ ਲੋਕ ਸਭਾ ਤੋਂ, ਉਹਨਾਂ ਦਾ ਜਿੱਤਣਾ ਕੋਈ ਔਖਾ ਨਹੀਂ। ਉਹ ਜੱਦੀ ਉਹਨਾਂ ਦਾ ਘਰ ਅੰਮ੍ਰਿਤਸਰ ਜਿਹੜਾ ਜੀ, ਬਹੁਤੀਆਂ ਧਿਰਾਂ ਜਿਹੜੀਆਂ ਨੇ ਉਹ ਪਿੱਛੇ ਹਟਣਗੀਆਂ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਨਾਮ ਜਿਹੜਾ ਜੀ ਉਹ ਸਾਹਮਣੇ ਆਉਣ ਤੋਂ ਬਾਅਦ। ਛੋਟੀਆਂ ਧਿਰਾਂ ਜਿਹੜੀਆਂ, ਹਾਲਾਂਕਿ ਬੀਜੇਪੀ ਦੇ ਹਿੱਸੇ ਸੀਟ ਆਉਂਦੀ ਹੈ, ਬੀਜੇਪੀ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਜਿਹੜੀਆਂ ਦੂਜੀਆਂ ਧਿਰਾਂ ਨੇ ਛੋਟੀਆਂ ਉਹ ਪਿੱਛੇ ਹਟਣਗੀਆਂ। ਅਕਾਲੀ ਦਲ ਵਾਲੇ ਜਿਹੜਾ ਜੀ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਖਿਲਾਫ ਕੁਝ ਬੋਲ ਨਹੀਂ ਸਕਣਗੇ। ਜੇ ਉਹ ਜਿੱਤਦੇ ਆ ਤੇ ਉਹ ਮਹਿਜ਼ ਇੱਕ ਲੋਕ ਸਭਾ ਦੇ ਮੈਂਬਰ ਵਜੋਂ ਤਾਂ ਜਿੱਤਣਗੇ, ਕਿਉਂਕਿ ਉਹ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਮੁਲਕ ਦੇ 2 ਟਰਮ। ਉਹ ਵੀ ਐਡਾ ਜਿਹੜਾ ਕੱਦ ਹੈ ਸਿਆਸੀ, ਉਹ ਮਹਿਜ਼ ਇੱਕ ਮੈਂਬਰ ਪਾਰਲੀਮੈਂਟ ਵਾਸਤੇ ਨਹੀਂ ਹੋ ਸਕਦਾ। ਇਸ ਕਰਕੇ ਟੈਕਨੀਕਲ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਹੋ ਸਕਦਾ ਹੈ ਕਿ ਇਹ ਕਾਂਗਰਸ ਦਾ ਆਉਂਦੇ ਦਿਨਾਂ ਦੇ ਦੌਰਾਨ ਇੱਕ ਮਾਸਟਰ ਸਟ੍ਰੋਕ ਜਿਹੜਾ ਦੀ ਉਸ ਪਾਸੇ ਵੱਲ ਨੂੰ ਇਸ਼ਾਰਾ ਹੋਵੇ। ਚੋਣ ਜ਼ਾਬਤੇ ਦੀ ਆਪਾਂ ਗੱਲ ਕੀਤੀ ਆ, ਔਰ ਇਹਨੇ ਪੰਜਾਬ ਦੇ ਵਿਕਾਸ ਦੀ ਖੇਡ ਜਿਹੜੀ ਦੀ ਉਹ ਵਿਗਾੜ ਦਿੱਤੀ। ਵੈਸੇ ਵਿਕਾਸ ਵਗੈਰਾ ਕਿੰਨਾ ਖੋਇਆ, ਪਰ ਪਿਛਲੇ ਦਿਨਾਂ ਤੋਂ ਕਿਉਂਕਿ ਕੁਝ ਸਰਗਰਮੀਆਂ ਚੋਣਾਂ ਕਰਕੇ ਨਜ਼ਰ ਜਿਹੜੀਆਂ ਉਹ ਆਉਂਦੀਆਂ ਸੀਗੀਆਂ। ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਵਿਕਾਸ ਲਈ ਵੰਡੇ ਬਹੁਤੇ ਫੰਡ ਜਿਹੜੇ ਦੀ ਉਹ ਮਿੱਟੀ ਹੋ ਗਿਆ, ਔਰ ਇਹ ਕਸੂਆ ਚਾਲ ਜਿਹੜੀ ਸੀ ਮੌਜੂਦਾ ਕੈਪਟਨ ਸਰਕਾਰ ਦੀ, ਉਹਦੇ ਉੱਤੇ ਚੋਣ ਜ਼ਾਬਤਾ ਜਿਹੜਾ ਜੀ ਉਹ ਭਾਰਾ ਪੈ ਗਿਆ। ਮੁੱਖ ਮੰਤਰੀ ਹੋਰਾਂ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਵਾਸਤੇ 28 ਜਨਵਰੀ ਨੂੰ 28 ਕਰੋੜ ਦੇ ਫੰਡ ਐਲਾਨੇ ਸੀਗੇ, ਜਿਹੜੇ ਅਜੇ ਤੱਕ ਪਹੁੰਚੇ ਨਹੀਂ। ਆਮ ਚੋਣਾਂ ਮਗਰੋਂ ਹੁਣ ਪਿੰਡ ਮਹਿਰਾਜ ਦੇ ਵਿੱਚ ਵਿਕਾਸ ਦਾ ਮਹੂਰਤ ਹੋ ਸਕੂਗਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਨਵੇਂ ਸਰਪੰਚਾਂ ਨੂੰ 15 ਫਰਵਰੀ ਨੂੰ 180 ਕਰੋੜ ਦੇ ਫੰਡ ਸਮਾਰਟ ਪਿੰਡ ਮੁਹਿੰਮ ਤਹਿਤ ਜਾਰੀ ਕੀਤੇ ਗਏ ਸੀਗੇ, ਜੋ ਹਰ ਜ਼ਿਲ੍ਹੇ ਦੇ ਵਿੱਚ 25 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਵੰਡੇ ਗਏ ਸੀ। ਬਹੁ ਗਿਣਤੀ ਪਿੰਡਾਂ ਦੇ ਵਿੱਚ ਇਹਨਾਂ ਫੰਡਾਂ ਦੇ ਕੰਮ ਸ਼ੁਰੂ ਨਹੀਂ ਹੋਏ। ਚੋਣ ਜ਼ਾਬਤੇ ਕਰਕੇ ਹੁਣ ਇਹਨਾਂ ਫੰਡਾਂ ਦੀ ਵਰਤੋਂ ਦੇ ਉੱਤੇ ਉਂਗਲ ਜਿਹੜੀ ਵੀ ਉਹ ਉੱਠੂਗੀ। ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਦੂਜੀ ਕਿਸ਼ਤ ਦਿੱਤੀ ਜਾਣੀ ਸੀ ਉਹ ਵੀ ਵੇਲੇ ਸਿਰ ਨਹੀਂ ਆ ਸਕੂਗੀ। ਸਮਾਰਟ ਪਿੰਡ ਜਿਹੜੇ ਦੀ ਉਹ ਮੁਹਿੰਮ ਤਹਿਤ ਪਿੰਡਾਂ ਦੇ ਵਿੱਚ 14ਵੇਂ ਵਿੱਤ ਕਮਿਸ਼ਨ ਦਾ ਪੈਸਾ ਵੀ ਲਾਇਆ ਜਾਣਾ, ਉਹ ਹੁਣ ਰੁਕਣ ਦੀ ਸੰਭਾਵਨਾ। ਸਮਾਰਟ ਪਿੰਡ ਮੁਹਿੰਮ ਤਹਿਤ ਸਭ ਤੋਂ ਵੱਧ ਫੰਡ ਜਿਹੜਾ ਜੀ ਡਿਸਟ੍ਰਿਕਟ ਲੁਧਿਆਣਾ ਨੂੰ 30 ਕਰੋੜ 64 ਲੱਖ ਰੁਪਈਏ ਦੇ, ਹੁਸ਼ਿਆਰਪੁਰ ਨੂੰ 28 ਕਰੋੜ, ਬਠਿੰਡਾ ਨੂੰ 19 ਕਰੋੜ 72 ਲੱਖ, ਮੁਕਤਸਰ ਨੂੰ 14 ਕਰੋੜ ਰੁਪਈਏ ਉਹ ਦਿੱਤੇ ਗਏ ਸੀਗੇ, ਔਰ 50% ਇਹਦੇ ਵਿੱਚੋਂ ਜਿਹੜੇ ਉਹ ਜਾਰੀ ਹੋ ਗਏ ਸੀਗੇ। ਕੁਝ ਸਰਪੰਚਾਂ ਨੇ ਜਿਹੜੇ ਇਹ ਫੰਡ ਵਰਤਣੇ ਸ਼ੁਰੂ ਜਿਹੜੇ ਦੀ ਉਹ ਕਰ ਦਿੱਤੇ ਸੀ, ਔਰ ਬਾਕੀ ਜਿਹੜੇ ਦੀ ਉਹ ਹੁਣ ਉੱਥੇ ਜਿਹੜਾ ਉਹ ਰੁਕ ਜਾਣਗੇ। ਜੇ ਆਪਾਂ ਜਿਹੜੇ ਫੰਡਾਂ ਦੀ ਗੱਲ ਕਰੀਏ, ਜਿਹੜੇ ਮੈਂਬਰ ਪਾਰਲੀਮੈਂਟ ਦੇ ਆਉਂਦੇ ਆ, ਹਰਸਿਮਰਤ ਕੌਰ ਬਾਦਲ ਦੇ ਸਾਲ 18-19 ਦੇ 5 ਕਰੋੜ ਤੇ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੇ ਇਸੇ ਮਾਲੀ ਵਰੇ ਦੀ ਆਖਰੀ ਕਿਸ਼ਤ ਦੇ 2.5 ਕਰੋੜ ਰੁਪਈਏ ਕੇਂਦਰ ਸਰਕਾਰ ਨੇ ਰਿਲੀਜ਼ ਨਹੀਂ ਕੀਤੇ, ਜਿਹਦੇ ਕਰਕੇ ਹਰਸਿਮਰਤ ਕੌਰ ਬਾਦਲ ਤੇ ਪ੍ਰੋਫੈਸਰ ਸਾਧੂ ਸਿੰਘ ਹੋਰੀ ਇਹਨਾਂ ਚੋਣਾਂ ਦੇ ਵਿੱਚ ਵੰਡੀ ਆਖਰੀ ਕਿਸ਼ਤ ਦੀ ਰਾਸ਼ੀ ਦਾ ਸਿਆਸੀ ਲਾਹਾ ਲੈਣ ਤੋਂ ਜਿਹੜਾ ਜੀ ਉਹ ਖੁੰਝ ਗਏ। ਜਿਹੜੇ ਪੰਜਾਬ ਦੇ ਕਈ ਵਜ਼ੀਰ ਨੇ ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਦੇ ਫੰਡ ਮਾਰਚ ਦੇ ਮਹੀਨੇ 'ਚ ਵੰਡੇ ਸੀਗੇ, ਭਾਵੇਂ ਪੰਚਾਇਤਾਂ ਨੂੰ ਇਹ ਫੰਡ ਮਿਲ ਜਾਣੇ ਆ, ਪਰ ਇਹਨਾਂ ਦੀ ਵਰਤੋਂ ਹੁਣ ਆਮ ਚੋਣਾਂ ਤੋਂ ਬਾਅਦ ਜਿਹੜੀ ਆ ਜੀ ਉਹ ਹੋ ਸਕੂਗੀ। ਖੇਡ ਵਿਭਾਗ ਦੇ ਵੱਲੋਂ 85 ਮਹਾਰਾਜਾ ਰਣਜੀਤ ਸਿੰਘ ਅਵਾਰਡ ਵੰਡੇ ਜਾਣੇ ਸੀ, ਉਹ ਵੀ ਜਿਹੜਾ ਜੀ ਉਹ ਰੁਕ ਗਿਆ। ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜਾ ਅਜੇ ਉਡੀਕਿਆ ਜਾ ਰਿਹਾ ਸਮਾਰਟਫੋਨ ਆ ਜੀ, ਉਹ ਵੀ ਜਿਹੜਾ ਜੀ ਉਹ ਕਿਤੇ ਪੈ ਗਿਆ, ਔਰ ਉਹ ਨਹੀਂ ਹੋ ਸਕੂਗਾ। ਜੇ ਹੁਣ ਨਹੀਂ ਵੰਡਣੇ ਤੇ ਮੁੜ ਕੇ ਇਹ ਵੰਡਣ ਦੀ ਕੋਈ ਜਿਹੜੀ ਹੈ ਜੀ ਉਹ ਨਹੀਂ ਜਿਹੜੇ ਦੀ ਉਹ ਬਚ ਸਕਦੀ ਕਿ ਇਹਦੇ ਹਾਂ ਕੁਛ ਹੋਊਗਾ, ਭਾਵ ਕਿ ਇਹ ਜਿਹੜੇ ਫੰਡ ਨੇ ਉਹ ਵੰਡੇ ਜਾਣਗੇ। ਜਲੰਧਰ ਦੇ ਵਿੱਚ ਸੰਗਤ ਸਿੰਘ ਨਗਰ ਦੇ ਵਿੱਚ ਗੈਂਗਸਟਰਾਂ ਦੀ ਆਪਸੀ ਲੜਾਈ ਜਿਹੜੀ ਦੀ ਉਹ ਹੋਈ, ਔਰ ਇੱਕ ਗੈਂਗਸਟਰ ਧੜੇ ਨੇ ਆਪਣੇ ਵਿਰੋਧੀ ਧੜੇ ਦੇ ਗੈਂਗਸਟਰ ਜਸਪ੍ਰੀਤ ਜੱਸੇ ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕਰ ਦਿੱਤਾ। ਇਹ ਰਾਤ 11:30 ਵਜੇ ਘਟਨਾ ਜਿਹੜੀ ਵਾਪਰੀ, ਜਿਹਦੇ ਵਿੱਚ ਜੱਸੇ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ। ਉਹਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਕਿਸੇ ਘਰ ਦੇ ਵਿੱਚ ਲੁਕਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਪਿੱਛਾ ਕਰਕੇ ਉਹਨੂੰ ਕਈ ਗੋਲੀਆਂ ਜਿਹੜੀਆਂ ਉਹ ਮਾਰੀਆਂ। ਜਸਪ੍ਰੀਤ ਜੱਸੇ ਨੂੰ ਜਿਹੜਾ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਹਨੂੰ ਡੈਡ ਜਿਹੜਾ ਵੀ ਉਹ ਡਿਕਲੇਅਰ ਕਰ ਦਿੱਤਾ, ਔਰ ਇਹ ਕਿਹਾ ਗਿਆ ਜੀ ਕਿ ਇੱਕ ਕਾਲੂ ਤੇ ਉਹਦੇ ਕੁਝ ਸਾਥੀ ਨੇ ਜਿਹੜਾ ਦੂਸਰਾ ਗੈਂਗਸਟਰ ਧੜਾ, ਜਿਨ੍ਹਾਂ ਦਾ ਨਾਮ ਇਹਦੇ ਵਿੱਚ ਜਿਹੜਾ ਜੀ ਉਹ ਮਿਲ ਰਿਹਾ। ਇਹਦੇ ਨਾਲ ਦਹਿਸ਼ਤ ਦਾ ਮਾਹੌਲ ਜਿਹੜਾ ਜੀ ਪੂਰੇ ਇਲਾਕੇ ਦੇ ਵਿੱਚ ਵਾਪਰਿਆ, ਔਰ ਲੋਕ ਸਭਾ ਚੋਣਾਂ ਦੇ ਐਲਾਨ ਤੋਂ
ਇੱਕ ਰਾਤ ਪਹਿਲਾਂ ਵਾਪਰੀ ਇਹ ਜਿਹੜੀ ਘਟਨਾ ਹੈ ਉਹਦੇ ਨਾਲ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਜਿਹੜਾ ਉਹ ਸਵਾਲ ਖੜਾ ਹੋ ਗਿਆ। ਹਾਲਾਂਕਿ ਪੁਲਿਸ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਅਸੀਂ ਇਹਦੇ ਸੰਬੰਧੀ ਛੇਤੀ ਜਿਹੜੇ ਪਹੁੰਚ ਜਾਵਾਂਗੇ ਜਿਨ੍ਹਾਂ ਨੇ ਇਹ ਕਤਲ ਜਿਹੜਾ ਉਹ ਕੀਤਾ। ਵੈਸੇ ਪੰਜਾਬ 'ਚ ਕਿੰਨੇ ਗੈਂਗਸਟਰ ਹੈ ਔਰ ਕਿਵੇਂ ਇਹਨਾਂ ਦੇ ਆਪਸੀ ਜਿਹੜੀ ਉਹ ਦੁਸ਼ਮਣੀ ਚੱਲਦੀ ਹੈ, ਇਹਦੇ ਸੰਬੰਧੀ ਅਟਕਲਾਂ ਜਿਹੜੀਆਂ ਸਵਾਲ ਜਿਹੜੇ ਨੇ ਉਹ ਕਈ ਕਿਸਮ ਦੇ ਜਿਹੜੇ ਉਹ ਚੱਲਦੇ ਰਹਿੰਦੇ ਆ, ਉਹ ਜਿਹੜੇ ਕਿ ਆਪਾ ਵਿਰੋਧੀ ਨੇ। ਸਰਕਾਰ ਜਾਂ ਪੁਲਿਸ ਜਿਹੜੀ ਹੈ ਉਹ ਕਹਿੰਦੀ ਆ ਰਿਐਲਿਟੀ ਜਿਹੜੀ ਹੈ ਉਹ ਉਹਦੇ ਤੋਂ ਉਲਟ ਹੈ। ਜਦੋਂ ਇਲੈਕਸ਼ਨਾਂ ਦਾ ਐਲਾਨ ਹੋਇਆ ਤੇ ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਬੁਰੇ ਤਰੀਕੇ ਦੇ ਨਾਲ ਘਿਰਿਆ ਹੋਇਆ ਇਸ ਵੇਲੇ, ਕੋਟਕਪੂਰਾ ਗੋਲੀਕਾਂਡ, ਬਾਈਬਲ ਕਲਾਂ ਗੋਲੀਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਲੱਖ ਚਾਹ ਕੇ ਵੀ ਲੋਕ ਜਿਹੜੇ ਆ ਉਹ ਉਹਨੂੰ ਭੁੱਲ ਨਹੀਂ ਰਹੇ। ਅਕਾਲੀ ਦਲ ਨੇ ਅਣਥੱਕ ਕੋਸ਼ਿਸ਼ਾਂ ਤੁਸੀਂ ਕਹਿ ਲਓ ਕਿ ਕੀਤੀਆਂ ਨੇ ਇਹ ਲੋਕ ਕਿਸੇ ਤਰੀਕੇ ਦੇ ਨਾਲ ਇਹਨੂੰ ਭੁੱਲ ਜਾਣ, ਪਰ ਲੋਕ ਨਹੀਂ ਭੁੱਲਦੇ ਜੀ, ਉਹ ਜਿਉਂ ਦੇ ਤਿਉਂ ਜਿਹੜਾ ਉਹ ਖੜੇ ਨੇ। ਅਕਾਲੀ ਦਲ ਨੂੰ ਫਿਕਰ ਜਿਹੜਾ ਉਹ ਸਤਾ ਰਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਦਾ ਬਣੂਗਾ ਕੀ, ਔਰ ਖਾਸ ਤੌਰ ਦੇ ਉੱਤੇ SIT ਨੇ ਜਿਵੇਂ ਸ਼ਿਕੰਜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਮਨਤਾਰ ਸਿੰਘ ਬਰਾੜ ਦੇ ਉੱਤੇ ਕੱਸਿਆ, ਉਹਦੇ ਤੋਂ ਘਾਬਰੇ ਹੋਏ ਅਕਾਲੀ ਦਲ ਜਿਹੜਾ ਉਹ ਫੇਰ ਪਹੁੰਚਿਆ ਰਾਜਪਾਲ ਦੇ ਦਰਬਾਰ ਦੇ ਵਿੱਚ। ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਅਕਾਲੀ ਦਲ ਨੇ ਜਿਹੜੀ ਅਪੀਲ ਕੀਤੀ ਆ ਕਿ ਉਹ ਕਾਂਗਰਸ ਸਰਕਾਰ ਨੂੰ ਸਿਆਸਤ ਤੇ ਬਦਲਾਖੋਰੀ ਤੋਂ ਪ੍ਰੇਰਿਤ ਪੜਤਾਲਾਂ ਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦੇ ਕੇ ਲੋਕਤੰਤਰ ਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਕਰਨ ਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਨੂੰ ਝੂਠੇ ਕੇਸਾਂ ਵਿੱਚ ਨਾ ਫਸਾਇਆ ਜਾਵੇ। ਇਹ ਚੁਣੇ ਹੋਏ ਨੂੰ ਨਾ ਫਸਾਇਆ ਜਾਵੇ ਤੇ ਜਿਹੜੇ ਗੈਰ ਚੁਣੇ ਹੋਏ ਆ ਕੀ ਉਹਨਾਂ ਨੂੰ ਫਸਾ ਦਿੱਤਾ ਜਾਵੇ, ਇਹ ਜਿਹੜਾ ਇੱਕ ਵੱਡਾ ਸਵਾਲ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਾਲਾਂਕਿ ਸੁਖਬੀਰ ਸਿੰਘ ਬਾਦਲ ਕੱਲ ਹਰਿਆਣੇ ਦੇ ਵਿੱਚ ਰੈਲੀ ਕਰਦੇ ਫਿਰਦੇ ਸੀ, ਲੋਕਾਂ ਨੇ ਜਿਹੜੇ ਨੌਜਵਾਨ ਸੀ ਉੱਥੇ ਵੀ ਕਾਲੀਆਂ ਝੰਡੀਆਂ ਜਿਹੜੀਆਂ ਸੀ ਉਹ ਦਿਖਾਈਆਂ। ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਨਾਅਰੇ ਜਿਹੜੇ ਸੀ ਉਹ ਲੱਗੇ। ਪੰਜਾਬ 'ਚ ਪੁੱਛਦਾ ਕੋਈ ਨਹੀਂ, ਨਾਲ ਦੇ ਸੂਬਿਆਂ ਦੇ ਵਿੱਚ ਜਿਹੜਾ ਉਹ ਜਾ ਕੇ ਉੱਥੇ ਰੈਲੀਆਂ ਕਰ ਰਹੇ ਆ ਕਿ ਅਸੀਂ ਉੱਥੇ ਚੋਣਾਂ ਜਿਹੜੀਆਂ ਉਹ ਲੜਨੀਆਂ ਨੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੇ ਜਿਹੜੀ ਇੱਕ ਚਿੱਠੀ ਸੀ ਉਹ ਰਾਜਪਾਲ ਨੂੰ ਸੌਂਪਦਿਆਂ ਹੋਇਆ ਇਹ ਗੱਲ ਆਖੀ ਕਿ ਕਾਂਗਰਸ ਸਰਕਾਰ ਕੋਟਕਪੂਰਾ ਤੇ ਬਾਈਬਲ ਕਲਾਂ ਵਿਖੇ ਵਾਪਰੀਆਂ ਗੋਲੀਬਾਰੀ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਸਿਆਸੀਕਰਨ ਜਿਹੜਾ ਉਹ ਕਰ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਇਹਦੇ ਸੰਬੰਧੀ ਇੱਕ ਕਮਿਸ਼ਨ ਬਣਾਇਆ ਸੀਗਾ ਜਿਹਦੇ ਪੱਖਪਾਤੀ ਰਵੱਈਏ ਕਰਕੇ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ। ਇਸ ਤੋਂ ਬਾਅਦ ਇੱਕ ਸਿੱਟ ਬਣਾਈ ਗਈ ਸੀ ਜਿਹਨੂੰ ਇਸ ਉਮੀਦ ਦੇ ਨਾਲ ਅਸੀਂ ਸਹਿਯੋਗ ਦਿੱਤਾ ਕਿ ਇਹਨਾਂ ਦੋਵਾਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜੂਗੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਊਗੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਜਿਹੜੀ ਆਖੀ ਕਿ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਜਿਹੜਾ ਉਹ ਫਿਰ ਰਿਹਾ, ਕਿਉਂਕਿ ਅਸਲ ਦੇ ਵਿੱਚ ਜਿਹੜਾ ਨਦੀ ਇਹ ਅਕਾਲੀ ਦਲ ਨੂੰ ਜਿਹੜਾ ਵਕਤ ਪਿਆ ਉਹ ਮਨਤਾਰ ਸਿੰਘ ਬਰਾੜ ਤੋਂ ਹੀ ਪਿਆ, ਕਿਉਂਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਇਹ ਮਾਮਲਾ ਉਹਦੇ ਉੱਤੇ ਭਾਰੂ ਜਿਹੜਾ ਉਹ ਕਿਸੇ ਨਾ ਕਿਸੇ ਦੇ ਵਿੱਚ ਪੈ ਸਕਦਾ ਹੈ। ਉਹਦੇ ਤੋਂ ਬਚਣ ਦੇ ਵਾਸਤੇ ਹੁਣ ਜਿਹੜੇ ਉਹਨੇ ਯਤਨ ਰੰਭੇ ਆ, ਇਹ ਉਹੀ ਯਤਨਾਂ ਦੇ ਤਹਿਤ ਹੈ ਕਿ ਰਾਜਪਾਲ ਨੂੰ ਬਾਰ-ਬਾਰ ਜਿਹੜਾ ਉਹ ਮਿਲ ਰਹੇ ਆ। ਸਵਾਲ ਵੱਡਾ ਇਹ ਆ ਕਿ ਕੀ ਜਿਹੜੀ SIT ਆ ਉਹ ਹੁਣ ਉਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਦੀ ਰਹੂਗੀ, ਮਤਲਬ ਕਿ ਉਸੇ ਤੇਜ਼ੀ ਦੇ ਨਾਲ ਕੰਮ ਕਰੂਗੀ ਜਿਹੜੀ ਤੇਜ਼ੀ ਦੇ ਨਾਲ। ਹਾਲਾਂਕਿ ਇਹ ਰੁਕਣਾ ਨਹੀਂ ਚਾਹੀਦਾ, ਇਹਦੇ ਉੱਤੇ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਜਿਹੜੀ ਉਹ ਨਹੀਂ ਹੈਗੀ ਜਿਹੜੇ ਚੋਣ ਜ਼ਾਬਤੇ ਦੀ, ਉਹ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ। ਪਰ ਵੇਖਣਾ ਇਹ ਹੋਊਗਾ ਕਿ ਕੀ ਉਹ ਉਸੇ ਤਰੀਕੇ ਨਾਲ ਕੰਮ ਜਿਹੜਾ ਉਹ ਕਰੂਗੀ ਜਾਂ ਨਹੀਂ, ਕਿਉਂਕਿ ਦੇਖਿਆ ਜਾਵੇ ਤਾਂ ਮੌਜੂਦਾ ਜਿਹੜੀ ਸਰਕਾਰ ਆ ਉਹਦੇ ਕੋਲੇ ਵੀ ਬਹੁਤਾ ਕੁਝ ਹੈ ਨਹੀਂ ਗਾ ਲੋਕਾਂ ਨੂੰ ਦੱਸਣ ਦੇ ਵਾਸਤੇ ਕਿ ਉਹਦੀ 2 ਸਾਲਾਂ ਦੀ ਕਾਰਗੁਜ਼ਾਰੀ ਕੀ ਆ, ਔਰ ਇਸ ਕਾਰਗੁਜ਼ਾਰੀ ਦੇ ਵਿੱਚ ਉਹਨੇ ਲੋਕਾਂ ਦੇ ਵਾਸਤੇ ਜਿਹੜਾ ਉਹ ਕੀ ਕੀਤਾ। ਇਸ ਕਰਕੇ SIT ਜਿਹੜੀ ਉਹਦੀ ਜਿਵੇਂ ਜਿਵੇਂ ਜਿਹੜਾ ਉਹਦਾ ਪੰਜਾ ਉਹ ਕੁਝ ਵੱਡੇ ਲੋਕਾਂ ਦੇ ਨੇੜੇ ਆਉਂਦਾ ਜਾਂਦਾ ਤੇ ਉਹ ਤੇ ਘਬਰਾਹਟ ਜਿਹੜੀ ਇਹਨਾਂ ਦੀ ਉਹ ਵੱਧ ਰਹੀ ਪ੍ਰਤੀਤ ਹੁੰਦੀ ਹੈ। ਪੰਜਾਬ ਦੇ ਲੋਕਾਂ ਦਾ ਰੋਜ਼ੀ ਰੋਟੀ ਲਈ ਵਿਦੇਸ਼ ਜਾਣ ਦਾ ਸਿਲਸਿਲਾ 19ਵੀਂ ਸਦੀ ਦੇ ਅਖੀਰ ਦੇ ਵਿੱਚ ਸ਼ੁਰੂ ਹੋਇਆ ਸੀਗਾ। ਦੁਆਬੇ ਦੇ 4 ਜ਼ਿਲ੍ਹਿਆਂ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਿੱਚੋਂ ਪ੍ਰਵਾਸ ਦਾ ਅਜਿਹਾ ਦੌਰ ਚੱਲਿਆ ਅੱਜ ਤੱਕ ਜਿਹੜਾ ਉਹ ਨਿਰੰਤਰ ਜਾਰੀ ਹੈ। ਪੰਜਾਬੀਆਂ ਨੂੰ ਜਿਹੜਾ ਵਿਦੇਸ਼ਾਂ ਦੀ ਖਿੱਚ ਜਿਹੜੀ ਉਹ ਜਾਰੀ ਹੈ। ਪਿਛਲੇ 25 ਸਾਲਾਂ ਦੇ ਦੌਰਾਨ ਪੰਜਾਬ ਤੋਂ ਤੇਜ਼ੀ ਦੇ ਨਾਲ ਜਿਹੜਾ ਉਹ ਪ੍ਰਵਾਸ ਹੋਇਆ। ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਨਾਮਣਾ ਖੱਟਿਆ, ਉਹਨਾਂ ਨੇ ਆਪਣੇ ਆਪ ਨੂੰ ਸੈਟਲ ਕੀਤਾ। ਉਹ ਇਹੀ ਸੋਚਦੇ ਆ ਕਿ ਇੱਕ ਦਿਨ ਪੈਸੇ ਕਮਾ ਕੇ ਉਹ ਘਰਾਂ ਨੂੰ ਪਰਤ ਜਾਣਗੇ, ਪਰ ਉਹ ਘਰ ਦੀਆਂ ਮਜਬੂਰੀਆਂ ਦੇ ਵਾਸਤੇ ਇਸ ਤਰ੍ਹਾਂ ਕਦੀ ਨਹੀਂ ਜਿਹੜਾ ਉਹ ਕਰ ਸਕੇ। ਹੁਣ ਪੰਜਾਬੀ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿਣ ਦਾ ਜਿਹੜਾ ਉਹ ਤਹਈਆ ਤਕਰੀਬਨ ਬਹੁਤੇ ਜਿਹੜਾ ਉਹ ਕਰ ਚੁੱਕੇ ਹੋਏ ਨੇ, ਕਿਉਂਕਿ ਇੱਥੇ ਰੁਜ਼ਗਾਰ ਦੀ ਕੋਈ ਗਰੰਟੀ 90ਵਿਆਂ ਦੇ ਵਿੱਚ ਵਿਦੇਸ਼ ਜਾਣ ਦੀ ਹੋੜ ਸਿਖਰ ਤੇ ਪਹੁੰਚ ਗਈ ਸੀ, ਜਿਹਦੇ ਕਰਕੇ ਲੋਕਾਂ ਨੇ ਆਪਣੀਆਂ
ਜ਼ਮੀਨਾਂ ਜਾਇਦਾਦਾਂ ਵੇਚੀਆਂ, ਗਹਿਣੇ ਧਰੀਆਂ, ਟਰੈਵਲ ਏਜੰਟਾਂ ਨੇ ਹੱਥ ਜਿਹੜੇ ਸੀ ਉਹ ਰੰਗੇ, ਪੰਜਾਬੀ ਮੁੰਡਿਆਂ ਨੇ ਆਪਣੀ ਜਾਨ ਖਤਰੇ ਦੇ ਵਿੱਚ ਪਾਈ, ਕਈ ਮੌਤ ਦੇ ਮੂੰਹ ਜਿਹੜਾ ਸੀ ਉਹ ਜਾ ਪਏ, ਪਰ ਉਹਦੇ ਬਾਵਜੂਦ ਪ੍ਰਵਾਸ ਜਿਹੜਾ ਸੀ ਉਹ ਨਹੀਂ ਰੁਕਿਆ। ਦੁਆਬੇ ਦੇ ਪਿੰਡਾਂ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਖੇਡ ਸਟੇਡੀਅਮ, ਹਸਪਤਾਲ, ਜਿਮ, ਸਕੂਲ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ, ਇਹਦੇ ਉੱਤੇ ਵੱਡੇ ਪੱਧਰ ਦੇ ਉੱਤੇ ਪੈਸੇ ਖਰਚੇ। ਉਹਨਾਂ ਨੇ ਆਪਣੇ ਵੱਡੇ ਵੱਡੇ ਘਰ ਵੀ ਬਣਾਏ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗਿਲਜੀਆਂ ਨੂੰ ਮਿੰਨੀ ਅਮਰੀਕਾ ਕਿਹਾ ਜਾਂਦਾ ਔਰ ਇਸ ਪਿੰਡ ਦੇ ਕਰੀਬ 900 ਵੋਟਰ ਨੇ। ਗਿਲਜੀਆਂ ਦੀ ਆਬਾਦੀ 1200 ਦੇ ਕਰੀਬ ਹੈ। ਪਿੰਡ ਦੇ 80% ਲੋਕ ਵਿਦੇਸ਼ ਗਏ ਹੋਏ ਆ ਔਰ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਲੋਕ ਨਿਊਯਾਰਕ ਜਿਹੜਾ ਵੀ ਉਹ ਰਹਿੰਦੇ ਆ। ਪਿੰਡ ਦੀ ਸਰਪੰਚੀ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਸੰਗਤ ਸਿੰਘ ਗਿਲਜੀਆਂ ਇਸੇ ਪਿੰਡ ਦੇ ਵਸਨੀਕ ਨੇ। ਉਹਨਾਂ ਦੇ ਆਪਣਾ ਬਹੁਤਾ ਪਰਿਵਾਰ ਜਿਹੜਾ ਉਹ ਵੀ ਅਮਰੀਕਾ ਦੇ ਵਿੱਚ ਹੀ ਜਿਹੜਾ ਵੀ ਉਹ ਰਹਿੰਦਾ। ਜਿਹੜੇ ਪ੍ਰਵਾਸੀਆਂ ਦੇ ਪਿੰਡ ਨੇ ਹੁਣ ਉਹਨਾਂ ਦੇ ਵੱਡੇ ਆਲੀਸ਼ਾਨ ਘਰਾਂ ਨੂੰ ਜਿੰਦਰੇ ਵੱਜੇ ਹੋਏ ਆ। ਪਿੰਡ ਦੇ ਵਿੱਚ 2-3 ਜਿਹੜੇ ਜੀ ਉਹ ਜਾਂ ਤਾਂ ਪ੍ਰਵਾਸੀ ਮਜ਼ਦੂਰ ਜਿਹੜੇ ਉਹ ਰਹਿੰਦੇ ਆ ਜਾਂ ਕੋਈ ਮੁੰਡੇ ਜਿਹੜੇ ਜੀ ਉਹ ਰਹਿੰਦੇ ਆ, ਉਹ ਵੀ ਇਹ ਕਹਿੰਦੇ ਆ ਕਿ ਅੱਗੋਂ ਹੁਣ ਉਹਨਾਂ ਨੇ ਪੜ੍ਹਨਾ ਨਹੀਂ, ਉਹਨਾਂ ਨੇ ਵੀ ਵਿਦੇਸ਼ ਨੂੰ ਜਿਹੜਾ ਉਹ ਜਾਣਾ। ਇਹ ਜਿਹੜਾ ਪ੍ਰਵਾਸ ਹੈ ਇਹ ਕਿੱਥੇ ਜਾ ਕੇ ਰੁਕੂਗਾ? ਕੀ ਪੰਜਾਬ ਜਿਹੜਾ ਜੀ ਉਹ ਪੰਜਾਬੀਆਂ ਤੋਂ ਸੱਖਣਾ ਹੋ ਜਾਊਗਾ ਆਉਣ ਵਾਲੇ ਸਾਲਾਂ ਦੇ ਦੌਰਾਨ? ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਆਮ ਲੋਕ ਇੱਕ ਦੂਜੇ ਨੂੰ ਪੁੱਛਦੇ ਆ, ਪਰ ਸਰਕਾਰਾਂ ਜਿਹੜੀਆਂ ਜੀ ਉਹਨਾਂ ਦਾ ਇਸ ਪਾਸੇ ਵੱਲ ਨਾ ਪਿਛਲੇ ਸਮੇਂ ਦੇ ਦੌਰਾਨ ਕੋਈ ਧਿਆਨ ਗਿਆ ਤੇ ਨਾ ਅੱਗੋਂ ਕੋਈ ਧਿਆਨ ਜਿਹੜਾ ਜੀ ਉਹ ਜਾਣ ਦੇ ਆਸਾਰ ਜਿਹੜੇ ਵੀ ਉਹ ਨਜ਼ਰ ਆਉਂਦੇ ਆ। ਇਹ ਸੀ ਜੀ ਅੱਜ ਦੀਆਂ ਕੁਛ ਖਬਰਾਂ, ਗੱਲਾਂ ਬਾਤਾਂ। ਔਰ ਜੇ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਆਉਂਦੇ ਦਿਨਾਂ ਦੇ ਦੌਰਾਨ ਬਹੁਤੀਆਂ ਜਿਹੜੀਆਂ ਖਬਰਾਂ ਨੇ ਉਹ ਘੁੰਮਣਗੀਆਂ ਜੀ ਰਾਜਨੀਤੀ ਦੇ ਦੁਆਲੇ, ਵੋਟਾਂ ਦੇ ਦੁਆਲੇ, ਇਲੈਕਸ਼ਨਾਂ ਦੇ ਦੁਆਲੇ। ਨਵੇਂ ਵਾਅਦੇ ਜਿਹੜੇ ਵੀ ਉਹ ਲੋਕਾਂ ਨੂੰ ਸੁਣਨ ਨੂੰ ਮਿਲਣਗੇ। ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਵਾਸਤੇ ਨਵੇਂ ਨਾਅਰੇ ਘੜੇ ਜਾਣਗੇ, ਨਵੇਂ ਵਾਅਦੇ ਜਿਹੜੇ ਆ ਜੀ ਉਹ ਘੜੇ ਜਾਣਗੇ ਤੇ ਨਵੇਂ ਜੁਮਲੇ ਜਿਹੜੇ ਜੀ ਉਹ ਸਾਹਮਣੇ ਆਉਣਗੇ। ਪਿਛਲੇ ਜੁਮਲੇ ਅਜੇ ਲੋਕਾਂ ਨੂੰ ਭੁੱਲੇ ਨਹੀਂ, ਹੁਣ ਉਹ ਭੁਲਾਉਣ ਦੇ ਯਤਨ ਜਿਹੜੇ ਜੀ ਉੱਤੇ ਜਾਣਗੇ ਵੀ ਉਹ ਤਾਂ ਐਵੇਂ ਜੁਮਲੇਬਾਜ਼ੀ 'ਚ ਹੋ ਗਿਆ, ਆਹ ਨਵੇਂ ਜਿਹੜੇ ਆ ਜੀ ਉਹ ਫੜੋ। ਇਹ ਨਵੇਂ ਜੁਮਲੇ ਕੀ ਹੁੰਦੇ ਆ? ਬੜੇ ਇੰਟਰਸਟਿੰਗ ਜਿਹੜਾ ਜੀ ਉਹ ਰਹਿਣਗੇ। ਔਰ ਪੰਜਾਬ ਖਾਸ ਤੌਰ ਦੇ ਉੱਤੇ ਇਹ ਕਿਹਾ ਜਾ ਸਕਦਾ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਕੀ ਕਰੂਗਾ ਜਿਹੜਾ ਪੰਜਾਬੀ ਵੋਟਰ? ਇਹ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ ਜਿਹਦਾ ਜਵਾਬ ਅਸਲ ਦੇ ਵਿੱਚ ਤਾਂ 23 ਜਿਹੜੀ ਹੈ ਜੀ ਉਹ ਮਈ ਹੀ ਦੱਸੂਗੀ। ਪਰ ਕੁਛ ਕੁ ਜਿਹੜਾ ਜੀ ਉਹਦੇ ਉੱਤੇ ਆਪਾਂ ਚਰਚਾ ਲਗਾਤਾਰ ਕਰਦੇ ਰਹਾਂਗੇ। ਬਹੁਤ ਮਿਹਰਬਾਨੀ, ਦਿਲਪ੍ਰੀਤ, ਧੰਨਵਾਦ, ਸਤਿ ਸ਼੍ਰੀ ਅਕਾਲ।